ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 22 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਨ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਤੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲਾ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਸਭ ਤੋਂ ਪਹਿਲਾਂ ਇੱਕ ਵਾਰੀ ਫੇਰ 14 ਸਾਲ ਹੋ ਗਏ ਪੰਜਾਬੀ ਰੇਡੀਓ USA ਨੂੰ ਸ਼ੁਰੂ ਕੀਤਿਆਂ ਨੂੰ। ਜੁਲਾਈ 2010 ਦੇ ਵਿੱਚ ਸ਼ੁਰੂ ਕੀਤਾ ਸੀ, ਤੇ ਰਾਈਟ ਨਾਓ ਤੁਸੀਂ 15 AM ਤੇ FM ਸਟੇਸ਼ਨ ਕੈਲੀਫੋਰਨੀਆ 'ਚ, ਤੇ ਬਾਕੀ ਸੋਸ਼ਲ ਮੀਡੀਆ ਦੇ ਉੱਤੇ YouTube, Facebook ਐਪ ਦੇ ਉੱਤੇ ਤੁਸੀਂ ਜਿਹੜੀਆਂ ਆ ਸਾਰੇ ਪ੍ਰੋਗਰਾਮ ਪੂਰੀ ਦੁਨੀਆ 'ਚ ਸੁਣਦੇ ਵੀ ਆ, ਦੇਖਦੇ ਵੀ ਹੈਗੇ ਆ। ਬਹੁਤ ਵਾਰ ਸਰੋਤੇ ਮਿਲਦੇ ਆ ਵੀ ਤੁਹਾਡਾ ਸੁਣੀਦਾ ਪ੍ਰੋਗਰਾਮ ਜੀ ਅਪਡੇਟ ਅਮਰੀਕਾ ਵਾਲਾ। ਸੋ ਥੋੜਾ ਜਿਹਾ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਕਲੀਅਰ ਕਰਦੇ ਜਾਈਏ, ਜਿਹੜਾ ਸਾਡਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ ਪਹਿਲੀ ਰਾਤ ਦੇ ਦੌਰਾਨ, ਜਿਸ ਟਾਈਮ ਆਪਾਂ ਤੁਹਾਨੂੰ 9 ਵਜੇ ਤੋਂ ਪਹਿਲਾਂ ਜੋ ਕੁਝ ਵਾਪਰਿਆ ਅਮਰੀਕਾ 'ਚ ਕੀ ਵਾਪਰਿਆ, ਉਹ ਤੁਹਾਡੇ ਨਾਲ ਡਿਸਕਸ ਕਰਦੇ ਆ। ਜਿਹੜਾ ਸਾਡਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਸਵੇਰ ਦੇ 10 ਵਜੇ ਤੋਂ ਬਾਅਦ ਅਮਰੀਕਾ 'ਚ ਕੋਈ ਮੇਜਰ ਨਿਊਜ਼ ਤਾਂ ਨਹੀਂ, ਉਹ ਤੁਹਾਡੇ ਨਾਲ ਸਾਂਝੀ ਕਰੀ ਦੀ, ਪਲੱਸ ਫਿਰ ਕੈਲੀਫੋਰਨੀਆ ਦੀਆਂ ਮੇਨ ਖਬਰਾਂ, ਕੈਲੀਫੋਰਨੀਆ ਦੀਆਂ ਕੁਝ ਸ਼ਹਿਰਾਂ ਦੀਆਂ ਖਬਰਾਂ ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ ਵੱਡੀ ਰਹਿੰਦੀ ਹੈ, ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ, ਉਹ ਆਪਾਂ ਸਾਂਝੀਆਂ ਕਰਦੇ ਹੈਗੇ ਜੀ ਬਿਲਕੁਲ। ਸੋ ਖਬਰਾਂ ਦਾ ਸਿਲਸਿਲਾ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਜਾਈਏ ਤਾਂ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲੀਡਰ ਇਸ ਟਾਈਮ ਕਮਲਾ ਹੈਰਿਸ ਦੀ ਪਿੱਠ ਦੇ ਉੱਤੇ ਲਗਾਤਾਰ ਆ ਰਹੇ ਨੇ। ਕੱਲ ਮੌਜੂਦਾ ਰਾਸ਼ਟਰਪਤੀ ਬਾਈਡਨ, ਉਹਨਾਂ ਨੇ 2024 ਦੀ ਇਲੈਕਸ਼ਨ ਦੇ ਵਿੱਚੋਂ ਬਾਹਰ ਹੋਣ ਦਾ ਫੈਸਲਾ ਜਿਹੜਾ ਹੋ ਲਿਆ ਵੀ ਉਹ ਇਲੈਕਸ਼ਨ ਨਹੀਂ ਲੜ ਰਹੇ। ਸੋ ਉਹਦੇ ਕਰਕੇ ਕਮਲਾ ਹੈਰਿਸ ਜੋ ਕਿ ਵਾਈਸ ਪ੍ਰੈਜ਼ੀਡੈਂਟ ਸੀ, ਉਸ ਦਾ ਹੁਣ ਮੁੱਖ ਨਾਮ ਜਿਹੜਾ ਉਹ ਮੋਹਰੇ ਆਇਆ। ਮਿਲੀਅਨਸ ਆਫ ਡਾਲਰ ਕਹਿੰਦੇ ਆ ਆਲਰੇਡੀ ਉਸ ਦੀ ਫੰਡ ਰੇਜ਼ਿੰਗ ਕਮਲਾ ਹੈਰਿਸ ਦੀ ਹੋ ਚੁੱਕੀ ਆ। ਇਸ ਦੇ ਵਿੱਚ ਜਦੋਂ ਤੋਂ ਉਸ ਦਾ ਨਾਮ ਐਲਾਨਿਆ ਗਿਆ ਆ, ਇੱਥੋਂ ਤੱਕ ਕਿ ਦੇਖਿਆ ਗਿਆ ਬਾਈਡਨ ਵਿਕਟਰੀ ਫੰਡ ਦੇ ਵਿੱਚੋਂ ਵੀ ਕਮਲਾ ਹੈਰਿਸ ਦੀਆਂ ਸਪਾਂਸਰਡ ਐਡਸ ਆਲਰੇਡੀ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋਈਆਂ ਆ। ਪ੍ਰੈਜ਼ੀਡੈਂਟ ਬਾਈਡਨ ਨੇ ਕਾਰਨ ਜਿਹੜੇ ਅਜੇ ਤੱਕ ਖੁੱਲ੍ਹ ਕੇ ਉਹ ਵਿਚਾਰੇ ਨਹੀਂ, ਉਹ ਦੱਸੇ ਨਹੀਂ ਆ ਵੀ ਉਹਨਾਂ ਨੇ ਇਹ ਰੇਸ ਦੇ ਵਿੱਚੋਂ ਬਾਹਰ ਕਿਉਂ ਹੋਏ ਆ। ਇਸ ਵੀਕ ਦੇ ਵਿੱਚ ਉਹ ਮੁਲਕ ਭਰ ਨੂੰ ਸੰਬੋਧਨ ਕਰਨਗੇ, ਐਸਾ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ, ਐਸਾ ਆਪਣੀ ਜਿਹੜੀ ਚਿੱਠੀ ਦੇ ਵਿੱਚ ਲਿਖਿਆ ਸੀਗਾ। ਸੋ ਉਸ ਦਾ ਹਰ ਇੱਕ ਨੂੰ ਹੁਣ ਇੰਤਜ਼ਾਰ ਆ ਵੀ ਕਿਹੜੇ ਕਾਰਨਾਂ ਕਰਕੇ ਉਹਨਾਂ ਨੇ ਇਸ ਰੇਸ ਚੋਂ ਜਿਹੜੇ ਉਹ ਬਾਹਰ ਹੋਏ ਆ। ਪਰ ਸੈਂਕੜੇ ਹੀ ਹੁਣ ਕਹਿ ਸਕਦੇ ਹਾਂ ਵੀ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਕਮਲਾ ਹੈਰਿਸ ਨੂੰ ਜਿਹੜਾ ਉਹ ਅੰਡੋਰਸ ਆਲਰੇਡੀ ਕਰ ਦਿੱਤਾ ਆ। ਬਿਲਕੁਲ, ਕਮਲਾ ਹੈਰਿਸ ਨੇ ਪਹਿਲੇ 24 ਘੰਟਿਆਂ 'ਚ $81 ਮਿਲੀਅਨ ਜਿਹੜਾ ਆ ਉਹ ਰੇਜ਼ ਕੀਤਾ ਹੈਗਾ। 8,80,000 ਡੋਨਰਸ ਨੇ ਜਿਹੜੇ ਆ ਉਹਨੂੰ ਪੈਸੇ ਜਿਹੜੇ ਦਿੱਤੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਐਕਟ ਬਲੂ ਡਿਜੀਟਲ ਡੋਨੇਸ਼ਨ ਪੋਰਟਲ ਜੋ ਡੈਮੋਕ੍ਰੇਟਸ ਦੇ ਲਈ ਆ, ਉਹਨਾਂ ਨੇ ਇਹ ਕਿਹਾ ਕਿ 90 ਮਿਲੀਅਨ ਦੇ ਕਰੀਬ 24 ਘੰਟਿਆਂ 'ਚ ਅਸੀਂ ਪ੍ਰੋਸੈਸ ਕਰ ਚੁੱਕੇ ਹੈਗੇ ਆ। ਸੋ ਕਾਫੀ ਜ਼ਿਆਦਾ ਬੂਸਟ ਕਮਲਾ ਹੈਰਿਸ ਨੂੰ ਜਿਹੜਾ ਆ ਉਹ ਮਿਲਿਆ ਹੈਗਾ। ਦੂਸਰੇ ਪਾਸੇ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ, ਮੋਸਟਲੀ ਕਹਿੰਦੇ ਪਈ ਉਹ ਕਮਲਾ ਹੈਰਿਸ ਦੀ ਸਪੋਰਟ ਦੇ ਵਿੱਚ ਹੈਗੇ ਆ। ਤੇ ਹੁਣ ਦੇਖਦੇ ਆ ਵੀ ਪ੍ਰੋਗਰੈਸਿਵ ਜਿਹੜੇ ਆ ਉਹ ਕਿੰਨਾ ਕੁ ਜਿਹੜਾ ਆ ਕਮਲਾ ਹੈਰਿਸ ਦੀ ਜੋ ਆ ਸਪੋਰਟ ਕਰਨਗੇ। ਪਰ ਜਿੰਨੇ ਕੁ ਮੇਜਰ ਕੈਲੀਫੋਰਨੀਆ ਦੇ ਲੀਡਰ ਹੈਗੇ ਆ, ਹੁਣ ਅੱਜ ਸਾਬਕਾ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਜਿਹੜੀ ਆ ਸਟੇਟਮੈਂਟ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਕਰ ਦਿੱਤੀ ਹੈਗੀ ਆ। ਤੇ ਗੈਵਨ ਨਿਊਸਮ ਹੋਣੀ ਆਪਣੇ ਆਪ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ,
ਉਹਨਾਂ ਨੇ ਵੀ ਕਹਿ ਦਿੱਤਾ ਵੀ ਹਾਂ ਮੈਂ ਕਮਲਾ ਹੈਰਿਸ ਦੀ ਜਿਹੜੀ ਸਪੋਰਟ ਆ ਉਹ ਕਰਨ ਜਾ ਰਿਹਾ ਹੈਗਾ ਆ। ਤੇ ਇਸ ਤੋਂ ਬਿਨਾਂ ਮਾਈਕ ਲਵਾਈਨ ਜੋ ਸੈਨ ਡੀਗੋ ਤੇ ਔਰੰਜ ਕਾਉਂਟੀ ਦੇ ਹੈਗੇ ਆ ਡਿਸਟ੍ਰਿਕਟ ਤੇ ਬੈਟਲ ਗਰਾਊਂਡ ਹਾਊਸ ਡੈਮੋਕ੍ਰੇਟ ਸੀਟ ਹੈਗੀ ਆ, ਉਹਨਾਂ ਨੇ ਵੀ ਹੈਰਿਸ ਨੂੰ ਜਿਹੜਾ ਆ ਐਂਡੋਰਸ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਮੋਸਟਲੀ ਜਿਹੜਾ ਹਰਜੋਤ ਸਿੰਘ ਜੀ ਸਪੋਰਟ ਦੇ ਵਿੱਚ ਆ ਚੁੱਕੇ ਆ। ਮੈਨੂੰ ਨਾ ਹੁਣ ਹਰਜੋਤ ਸਿੰਘ ਜੀ ਉਹ ਯਾਦ ਆ ਰਹੇ ਨਿੱਕੀ ਹੇਲੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ, ਜਦੋਂ ਉਹ ਕੈਂਡੀਡੇਟ ਸੀਗੇ ਜਾਂ ਲੜ ਰਹੇ ਸੀ ਕੈਂਡੀਡੇਸੀ ਦੇ ਲਈ ਰਿਪਬਲਿਕਨ ਪਾਰਟੀ ਵੱਲੋਂ। ਉਹ ਕਹਿੰਦੇ ਵੀ ਜੇ ਟਰੰਪ ਪ੍ਰੈਜ਼ੀਡੈਂਟ ਸੌਰੀ ਜਿਹੜਾ ਉਹ ਨਾਮਜ਼ਦ ਰਿਹਾ ਤਾਂ ਔਰਤ ਜਿਹੜੀ ਉਹ ਮਹਿਲਾ ਬਣੇਗੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 80 ਸਾਲ ਦੀ ਉਮਰ ਤੋਂ ਵਾਲੇ ਜਿਹੜੇ ਆ, ਜਿਹੜਾ ਵੀ ਕੈਂਡੀਡੇਟ ਆਪਣਾ ਲਾ ਦਊਗਾ ਉਸ ਦੀ ਜਿਹੜੀ ਜਿੱਤ ਹੋਊਗੀ। ਕਹਿੰਦੇ ਵੀ ਪਹਿਲੀ ਵਾਰ ਦੇਖੋਗੇ ਤੁਸੀਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਔਰਤ ਜਿਹੜੀ ਆ ਉਹ ਰਾਸ਼ਟਰਪਤੀ ਕਹਿ ਲਓ ਜਾਂ ਰਾਸ਼ਟਰਪਤਨੀ ਜਿਹੜੀ ਆ ਉਹ ਬਣਨ ਜਿਹੜੀ ਉਹ ਜਾ ਰਹੀ ਆ। ਕਹਿੰਦੇ ਵੀ ਜੇ ਡੈਮੋਕ੍ਰੇਟਾਂ ਦੇ ਵਿੱਚੋਂ ਬਾਈਡਨ ਲਾਂਭੇ ਹੋਇਆ ਤਾਂ ਉਹ ਜਿੱਤ ਸਕਦੇ ਆ ਤੇ ਟਰੰਪ ਦੇ ਸਾਹਮਣੇ, ਤੇ ਜੇ ਇਧਰੋਂ ਮੈਂ ਹੋਈ ਤਾਂ ਜਾਂ ਮੈਂ ਜਿੱਤੂਗੀ। ਸੋ ਕਹਿੰਦੇ ਵੀ ਪਹਿਲੀ ਵਾਰ ਹੁਣ ਮਹਿਲਾ ਰਾਸ਼ਟਰਪਤੀ ਬਣੂਗੀ। ਦੋਨਾਂ ਦਾ ਹੀ ਭਾਰਤ ਦੇ ਨਾਲ ਕਹਿ ਸਕਦੇ ਆ ਵੀ ਸੰਬੰਧ ਜਿਹੜਾ ਉਹ ਰਿਹਾ ਹੈਗਾ ਆ ਸਮਹਾਉ ਉਸ ਡਿਸੈਂਟ ਦੇ ਵਿੱਚੋਂ ਜਿਹੜਾ ਉਹ ਅੱਗੇ ਨੂੰ ਵੱਧਦੇ ਆ। ਕੀ ਉਹ ਗੱਲ ਹੁਣ ਨਿੱਕੀ ਹੇਲੀ ਦੀ ਸੱਚੀ ਹੋਊਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਪਰ ਕਮਲਾ ਹੈਰਿਸ ਹੁਣ ਮਨੀ ਦੇ ਪੱਖ ਤੋਂ ਟਰੰਪ ਹੁਣੀ ਥੋੜਾ ਜਿਹਾ ਤਾਂ ਘਬਰਾਉਣਗੇ ਹੀ ਵੀ 24 ਘੰਟਿਆਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਰਾਸ਼ੀ ਆ ਉਹ ਇਕੱਠੀ ਹੋਣੀ, ਉਹ ਵੀ ਕਿਤੇ ਨਾ ਕਿਤੇ ਜਿਹੜੀ ਚਿੰਤਾ ਵਾਲੀ ਜਿਹੜੀ ਸਬੱਬ ਆ। ਇੱਕ ਇਹ ਵੀ ਰਿਪੋਰਟ ਆ ਰਹੀ ਸੀ ਹਰਜੋਤ ਸਿੰਘ ਜੀ ਵੀ ਜਿਹੜੀ ਜ਼ੂਮ ਦੇ ਵਿੱਚ ਕਹਿੰਦੇ ਵੀ 1000 ਜਣਿਆਂ ਦੀ ਮੀਟਿੰਗ ਮੈਕਸਿਮਮ ਹੋ ਸਕਦੀ ਆ। ਕੱਲ ਕਹਿੰਦੇ ਵੀ ਜਦ ਇਹ ਮੀਟਿੰਗ ਕਰਵਾਈ ਜਾ ਰਹੀ ਸੀ ਕਮਲਾ ਹੈਰਿਸ ਨੂੰ ਲੈ ਕੇ ਹੀ, ਉਹਨਾਂ ਨੇ ਜਿਹੜਾ ਜ਼ੂਮ ਦਾ CEO ਆ ਉਹਦੇ ਨਾਲ ਸਿੱਧਾ ਗੱਲ ਕੀਤੀ ਤਾਂ 10,000 ਲੋਕ ਜਿਹੜੇ ਆ ਉਸ ਦੇ ਵਿੱਚ ਜੁੜੇ। ਤੇ ਆਈ ਥਿੰਕ 10,000 ਸੀਗੇ, ਪਤਾ ਨਹੀਂ 1 ਲੱਖ ਸੀਗਾ, ਜ਼ੀਰੋ ਦਾ ਫਰਕ ਪੈ ਰਿਹਾ ਮੇਰੇ ਕੋਲੋਂ। ਪਰ ਉਹ ਇੰਨੇ ਜ਼ਿਆਦਾ ਜਿਹੜੇ ਲੋਕ ਜਿਹੜੇ ਉਹ ਜੁੜ ਰਹੇ ਸੀ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਜਿਹੜਾ ਉਹ ਬਣਦਾ ਆ। ਵਾਕਿਆ ਕੀ ਮੁਕਾਬਲਾ ਦੇ ਸਕਣਗੇ ਕਮਲਾ ਹੈਰਿਸ ਡੋਨਲਡ ਟਰੰਪ ਨੂੰ, ਇਹ ਹੁਣ ਦੇਖਣ ਵਾਲੀ ਗੱਲ ਆ। ਪਰ ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਵੀ 1 ਵੀਕ ਦੇ ਵਿੱਚ ਟਰੰਪ ਅਸੈਸੀਨੇਸ਼ਨ ਤੋਂ ਲੋਕ ਜਾਂ ਮੁਲਕ ਕਿਸ ਤਰੀਕੇ ਦੇ ਨਾਲ ਪਿਵਟ ਕਰਕੇ ਇਸ ਟਾਈਮ ਕਮਲਾ ਹੈਰਿਸ ਦੀ ਜਿਹੜੀ ਨੋਮੀਨੇਸ਼ਨ ਆ ਉਸ ਦੇ ਵੱਲ ਨੂੰ ਜਿਹੜਾ ਉਹ ਦੇਖ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਦੀ ਡਿਸਕਸ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਬਿਗ ਟੈਕ ਕੰਪਨੀ ਵੱਲੋਂ ਇੱਕ ਨਵਾਂ ਸ਼ਹਿਰ ਵਸਾਇਆ ਜਾ ਰਿਹਾ ਸੀਗਾ ਸੋਨੋਮਾ ਕਾਉਂਟੀ ਦੇ ਵਿੱਚ, ਤੇ ਕਾਫੀ ਜ਼ਿਆਦਾ ਉਹਦੀ ਤਿਆਰੀ ਵੀ ਹੋ ਚੁੱਕੀ ਸੀ। ਹੁਣ ਐਂਡ ਤੇ ਆ ਕੇ ਜਿਹੜੇ ਬੇਰੀਏ ਦੇ ਟੈਕ ਇਨਵੈਸਟਰ ਤੇ ਵੈਂਚਰ ਕੈਪੀਟਲਿਸਟ ਹੈਗੇ ਆ, ਜਿਨ੍ਹਾਂ ਵਿੱਚ ਲਿੰਕਡਇਨ ਤੇ ਨੈਟਸਕੇਪ ਦੇ ਕੋ-ਫਾਊਂਡਰਸ ਵੀ ਆ, ਉਹਨਾਂ ਨੇ ਇਹ ਕਿਹਾ ਵੀ ਇਸ ਵਾਰ ਅਸੀਂ ਬੈਲਟ ਦੇ ਉੱਤੇ ਨਹੀਂ ਲੈ ਕੇ ਆ ਰਹੇ ਹੈਗੇ। ਇਹ ਇੱਕ ਤਰ੍ਹਾਂ ਦੇ ਨਾਲ ਸੈਟਬੈਕ ਹੈਗਾ। ਕਹਿੰਦੇ ਵੀ ਹੁਣ ਜ਼ੋਨ ਅਪਰੂਵਲ ਦੇ ਲਈ ਇਸ ਨੂੰ 2026 ਦੇ ਵਿੱਚ ਬੈਲਟ ਦੇ ਉੱਤੇ ਲੈ ਕੇ ਆਣਗੇ ਤੇ 20,000 ਏਕੜ ਤੋਂ ਵੱਧ ਜਿਹੜੀ ਵੀਟ ਫੀਲਡਸ ਹੈਗੇ ਆ ਉੱਥੇ ਇਹ ਟਾਊਨ ਬਣਨਾ ਹੈਗਾ ਆ ਫੇਅਰਫੀਲਡ ਦੇ ਲਾਗੇ। ਤੇ ਟੋਟਲੀ ਕਹਿੰਦੇ ਵੀ ਨਵਾਂ ਐਵਰੀਥਿੰਗ ਨਵਾਂ ਹੋਣਾ, ਕਿਉਂਕਿ ਰਾਈਟ ਨਾਓ ਉੱਥੇ ਕੁਝ ਨਹੀਂ ਹੈ। ਉੱਥੇ 에ਅਰ ਫੋਰਸ ਬੇਸ ਵੀ ਹੈਗਾ ਫੇਅਰਫੀਲਡ ਦਾ, ਉਹਦੇ ਬਿਲਕੁਲ ਲਾਗੇ ਜਿਹੜਾ ਸ਼ਹਿਰ ਆ ਇਹ ਵਸਣਾ ਸੀ। ਸੋ ਇਸ ਵਾਰੀ ਇਹ ਬੈਲਟ ਤੇ ਨਹੀਂ ਆਊਗਾ, ਹੁਣ 2026 ਦੇ ਵਿੱਚ ਜਿਹੜਾ ਹੈ ਇਹ ਬੈਲਟ ਤੇ ਆਊਗਾ। ਜੀ ਅਗਲੀ ਗੱਲ ਕਰੀਏ, ਰਿਵਰਸਾਈਡ ਦੇ ਵਿੱਚ ਇੱਕ ਅੱਗ ਇਸ ਟਾਈਮ ਲੱਗੀ ਹੋਈ ਆ ਵਾਈਲਡ ਫਾਇਰ ਸੀਜ਼ਨ ਦੇ ਵਿੱਚ। ਹਜ਼ਾਰਾਂ ਹੀ ਜਿਹੜੇ ਘਰਾਂ ਨੂੰ ਕਹਿੰਦੇ ਇਵੈਕੂਏਟ ਕਰਾਉਣਾ ਪਿਆ ਆ ਇਸ ਅੱਗ ਦੇ ਚੱਲਦਿਆਂ। 24 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ 2000 ਏਕੜ ਤੋਂ ਵੱਧ ਇਹ ਅੱਗ ਫੈਲ ਚੁੱਕੀ ਆ। ਹਾਵਰਡਨ ਤੇ ਈਗਲ ਫਾਇਰਸ ਜਿਹੜੀਆਂ ਇਸ ਟਾਈਮ ਉੱਥੇ ਲੱਗੀਆਂ। ਇਹ ਡਰਾਈ ਲਾਈਟਨਿੰਗ ਫਾਇਰ ਸੀਗੀਆਂ, ਬਿਜਲੀ ਡਿੱਗਣ ਕਰਕੇ ਖੁਸ਼ਕ ਮਾਹੌਲ ਦੇ ਵਿੱਚ ਇਹ ਅੱਗਾਂ ਜਿਹੜੀਆਂ ਉਹ ਲੱਗੀਆਂ ਆ। ਹੁਣ ਤੱਕ ਕਹਿੰਦੇ ਵੀ ਕੈਲੀਫੋਰਨੀਆ ਦੇ ਰਿਵਰਸਾਈਡ 'ਚ ਜਿਹੜੀਆਂ 2 ਲਾਰਜ ਅੱਗਾਂ ਲੱਗੀਆਂ, ਵੱਡੀਆਂ ਲੱਗੀਆਂ, 3 ਘਰ ਜਿਹੜੇ ਆ ਉਸਨੇ ਆਲਰੇਡੀ ਡਿਸਟਰੋਏ ਕਰ ਦਿੱਤੇ ਆ ਤੇ ਹਜ਼ਾਰਾਂ ਹੀ ਹੋਰ ਘਰਾਂ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਆ। ਰਿਵਰਸਾਈਡ ਫਾਇਰ ਡਿਪਾਰਟਮੈਂਟ ਦੇ ਜਿਹੜੇ ਡਿਪਟੀ ਚੀਫ ਨੇ ਸਟੀਵ ਮੈਕਿੰਸਟਰ, ਉਹਨਾਂ ਨੇ ਕੱਲ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਵੀ 3 ਘਰ ਪੂਰੀ ਤਰ੍ਹਾਂ ਨਸ਼ਟ ਨੇ ਤੇ 1500 ਘਰਾਂ ਨੂੰ ਇਸ ਟਾਈਮ ਉਸਦੇ ਇਰਦ ਗਿਰਦ ਇਵੈਕੂਏਸ਼ਨ ਆਰਡਰ ਦੇ ਅਧੀਨ ਰੱਖਿਆ ਗਿਆ ਆ। ਉੱਥੋਂ ਲੋਕਾਂ ਨੂੰ ਨਿਕਲਣ ਨੂੰ ਕਿਹਾ ਗਿਆ। ਰਿਵਰਸਾਈਡ ਦੇ ਮੇਅਰ ਪੈਟਰੀਸ਼ੀਆ ਲੌਕ ਡਾਸਨ, ਉਹਨਾਂ ਨੇ ਕਿਹਾ ਵੀ ਇਵੈਕੂਏਸ਼ਨ ਸੈਂਟਰ ਔਰੇਂਜ ਟੈਰੇਸ ਕਮਿਊਨਿਟੀ ਸੈਂਟਰ ਦੇ ਵਿੱਚ ਬਣਾਇਆ ਗਿਆ ਆ। ਕਹਿੰਦੇ ਖਤਰਨਾਕ ਦਿਨ ਆ ਅੱਜ ਸਾਡੇ ਰਿਵਰਸਾਈਡ ਸ਼ਹਿਰ ਦੇ ਲਈ।
ਹੁਣ ਤੱਕ ਜਿਹੜਾ ਇਸ ਨੂੰ 25% ਤੱਕ ਅੱਗ ਨੂੰ ਕੰਟੇਨ ਕੀਤਾ ਗਿਆ ਹੈ, ਜਿਹੜੀ ਹਾਰਡਨ ਫਾਇਰ ਆ। ਇਸੇ ਤਰੀਕੇ ਦੇ ਨਾਲ ਸੋਮਵਾਰ ਨੂੰ ਜਿਹੜੀ ਲੱਗੀ ਜਿਹੜੀ ਬਲੇਜ਼ ਆ ਉਸਨੇ 1700 ਏਕੜ ਉਸ ਨੂੰ ਸਾੜ ਦਿੱਤਾ ਆ, ਜਿਸ ਦਾ ਨਾਮ ਈਗਲ ਫਾਇਰ ਰੱਖਿਆ ਗਿਆ ਆ। ਪਰ ਇੱਕ ਚੰਗੀ ਗੱਲ ਉਸ ਦੇ ਵਿੱਚ ਇਹ ਆ, ਹੁਣ ਤੱਕ ਵੀ 65% ਉਸ ਦੇ ਉੱਤੇ ਕਾਬੂ ਪਾ ਲਿਆ ਗਿਆ ਆ। ਅਗਲੀ ਖਬਰ ਵੱਲ ਚੱਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਹੀਟ ਆ ਉਹ ਅੱਜ ਤੋਂ ਫੇਰ ਕਾਫੀ ਜ਼ਿਆਦਾ ਜਿਹੜੀ ਵਧਣੀ ਸ਼ੁਰੂ ਹੋ ਗਈ ਆ। ਮੰਡੇ ਤੇ ਟਿਊਜ਼ਡੇ ਹੀਟ ਬਹੁਤ ਜ਼ਿਆਦਾ ਰਹੂਗੀ, ਖਾਸ ਕਰਕੇ ਸੈਕਰਾਮੈਂਟੋ ਵਾਲਾ ਤੇ ਸਨਮਾਈਕਿਨ ਕਾਉਂਟੀ ਫ੍ਰਿਜ਼ਨੋ ਵਾਲਾ ਏਰੀਆ। ਸੋ ਇਹਦੇ ਕਰਕੇ ਸੇਫਟੀ ਤੇ ਹੈਲਥ ਰਿਸਕ ਕਾਫੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਸੋ ਬਹੁਤ ਜਗ੍ਹਾ ਦੇ ਉੱਤੇ ਕੂਲਿੰਗ ਸੈਂਟਰ ਵੀ ਰੱਖੇ ਗਏ ਆ। ਤਮਾਰਾਬਰਗ ਜੋ ਮੀਟਰੀਓਲੋਜਿਸਟ ਆ ਉਹਨਾਂ ਨੇ ਦੱਸਿਆ ਹੈਗਾ ਟੈਂਪਰੇਚਰ ਜਿਹੜਾ 102 ਡਿਗਰੀ ਤੋਂ ਲੈ ਕੇ 108 ਡਿਗਰੀ ਤੱਕ ਜਿਹੜਾ ਆ ਪਹੁੰਚ ਸਕਦਾ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਸੀਕਰਟ ਸਰਵਿਸ ਦੀ ਜਿਹੜੀ ਸਕੱਤਰ ਆ, ਚੀਫ ਆ, ਉਸ ਨੂੰ ਅੱਜ ਮੈਂਬਰਸ ਆਫ ਕਾਂਗਰਸ ਨੇ ਚੰਗਾ ਗ੍ਰਿਲ ਕੀਤਾ। ਇਸ ਦੀ ਜਿਹੜੀ ਡਾਇਰੈਕਟਰ ਕਿੰਬਰਲੀ ਚੀਟਲ ਇਸ ਟਾਈਮ ਤੱਤੇ ਪਾਣੀ 'ਚ ਆ। ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਫੇਲਡ ਅਸੈਸੀਨੇਸ਼ਨ ਅਟੈਂਪਟ ਆ ਜਾਂ ਅਸੈਸੀਨੇਸ਼ਨ ਅਟੈਂਪਟ ਆ, ਉਸ ਨੂੰ ਜਿਹੜਾ ਉਹ ਲੈ ਕੇ ਦੋਨਾਂ ਹੀ ਪਾਰਟੀਆਂ ਦੇ ਮੈਂਬਰਾਂ ਦੇ ਦੁਆਰਾ ਇਸ ਤੋਂ ਅਸਤੀਫੇ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ। ਹਾਊਸ ਓਵਰਸਾਈਟ ਜਿਹੜੇ ਚੇਅਰਮੈਨ ਨੇ ਜੇਮਸ ਕੋਮਰ ਕੰਟਕੀ ਤੋਂ ਰਿਪਬਲਿਕਨ ਪਾਰਟੀ, ਤੇ ਰੈਂਕਿੰਗ ਡੈਮੋਕ੍ਰੇਟ ਜਿਹੜੇ ਜੇਮੀ ਰੈਸਕਿਨ ਨੇ, ਉਹਨਾਂ ਨੇ ਕਹਿੰਦੇ ਵੀ ਚਿੱਠੀ ਲਿਖੀ ਹੈ ਇਸ ਤੋਂ ਬਾਅਦ ਚੀਟਲ ਨੂੰ ਵੀ ਇਹਨਾਂ ਨੂੰ ਹੁਣ ਰਿਜ਼ਾਈਨ ਕਰ ਦੇਣਾ ਚਾਹੀਦਾ ਆ। ਉਹਨਾਂ ਨੇ ਚਿੱਠੀ ਦੇ ਵਿੱਚ ਇਹ ਲਿਖਿਆ ਵੀ ਅੱਜ ਤੁਸੀਂ ਕਿਸੇ ਵੀ ਬੇਸਿਕ ਸਵਾਲ ਦਾ ਜਵਾਬ ਦੇਣ 'ਚ ਨਾਕਾਮਯਾਬ ਰਹੇ ਆ ਤੇ ਅਮਰੀਕੀ ਲੋਕਾਂ ਨੂੰ ਇਹ ਦੁਬਾਰਾ ਭਰੋਸਾ ਦਿਵਾਉਣ 'ਚ ਨਾਕਾਮਯਾਬ ਰਹੇ ਆ ਵੀ ਸੀਕਰਟ ਸਰਵਿਸ ਨੂੰ ਇਸ ਦੇ ਵਿੱਚੋਂ ਕੀ ਲੈਸਨ ਜਿਹੜੇ ਉਹ ਮਿਲੇ ਆ। ਹਾਂ, ਇਹ ਜ਼ਰੂਰ ਉਹਨਾਂ ਨੇ ਮੰਨਿਆ ਆ ਵੀ ਇਸ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਬਹੁਤ ਵੱਡੀ ਜਿਹੜੀ ਸਿਕਿਉਰਿਟੀ ਫੇਲੀਅਰ ਹੋਈ ਹੈਗੀ ਆ। ਹੀਅਰਿੰਗ ਦੇ ਵਿੱਚ ਕਹਿੰਦੇ ਵੀ ਕਾਫੀ ਜਿਹੜਾ ਤੱਤੇ ਜਿਹੜੇ ਸਵਾਲ ਆ ਇਹਨਾਂ ਨੂੰ ਪੁੱਛੇ ਗਏ, ਖਾਸ ਕਰਕੇ ਉਦੋਂ ਜਦੋਂ 100 ਦਿਨ ਮਸਾਂ ਹੀ ਜਿਹੜੇ ਉਹ ਰਹਿ ਗਏ ਨੇ ਨਵੰਬਰ ਦੀਆਂ ਜਿਹੜੀਆਂ ਇਲੈਕਸ਼ਨਸ ਨੂੰ ਲੈ ਕੇ। ਰੈਸਕਿਨ ਉਹਨਾਂ ਨੇ ਕਿਹਾ ਡੈਮੋਕ੍ਰੇਟ ਪਾਰਟੀ ਵੱਲੋਂ ਵੀ ਦੋਨੋਂ ਹੀ ਪਾਰਟੀਆਂ ਇਸ ਮਾਮਲੇ ਦੇ ਵਿੱਚ ਯੂਨਾਈਟਿਡ ਨੇ, ਤੇ ਕਹਿੰਦੇ ਵੀ ਇਸ ਟਾਈਮ ਅਸੀਂ ਸਾਰੇ ਜਾਣੇ ਅਚੰਭੇ 'ਚ ਆ ਤੇ ਗੁੱਸੇ 'ਚ ਵੀ ਆ ਵੀ ਇੰਨੇ ਵੱਡੇ ਜਿਹੜੇ ਫੇਲੀਅਰਸ ਹੋਏ ਆ ਜਿਸ ਕਰਕੇ ਇਹ ਸ਼ੂਟਿੰਗ ਹੋ ਸਕੀ ਆ। ਤੇ ਕਹਿੰਦੇ ਵੀ ਇੱਕ ਐਕਸਟਰਾ ਆਰਡੀਨਰੀ ਕਮਿਊਨੀਕੇਸ਼ਨ ਗੈਪ ਚੀਟਲ ਤੇ ਕਾਂਗਰਸ ਦੇ ਵਿੱਚ ਇਸ ਹੀਅਰਿੰਗ 'ਚ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਉਹਨਾਂ ਨੇ ਜਿਹੜਾ ਜ਼ਰੂਰ ਕਿਹਾ ਵੀ ਮੈਂ ਪੂਰੀ ਰਿਸਪੌਂਸਿਬਿਲਟੀ ਲੈਣੀ ਆ ਜਿੰਨਾ ਵੀ ਸਿਕਿਉਰਿਟੀ ਲੈਪਸ ਹੋਇਆ ਸਾਡੀ ਏਜੰਸੀ ਦੇ ਵੱਲੋਂ। 17 ਸਤੰਬਰ 2022 ਦੇ ਵਿੱਚ ਚੀਟਲ ਨੂੰ ਜਿਹੜੀ ਇਸ ਦੇ 27ਵੇਂ ਸੀਕਰਟ ਸਰਵਿਸ ਦੇ ਡਾਇਰੈਕਟਰ ਦੇ ਵਜੋਂ ਸਹੁੰ ਜਿਹੜੀ ਆ ਉਹ ਚੁਕਾਈ ਗਈ ਸੀ। ਦੂਜੀ ਇਹ ਔਰਤ ਬਣੀ ਆ ਜਿਸਨੇ ਸੀਕਰਟ ਸਰਵਿਸ ਨੂੰ ਜਿਹੜਾ ਉਹ ਲੀਡ ਕੀਤਾ ਆ। 25 ਸਾਲ ਸੀਕਰਟ ਸਰਵਿਸ ਦੇ ਵਿੱਚ ਇਸ ਨੂੰ ਕੰਮ ਕਰਦਿਆਂ ਹੋ ਗਏ ਸੀਗੇ। ਅਟਲਾਂਟਾ ਆਫਿਸ ਨੂੰ ਇਹ ਰਨ ਕਰ ਰਹੇ ਸੀ ਤੇ ਇੱਕ ਟਾਈਮ ਦੇ ਉੱਤੇ ਆਫਿਸ ਆਫ ਪ੍ਰੋਟੈਕਟਿਵ ਆਪਰੇਸ਼ਨ ਦੇ ਅਸਿਸਟੈਂਟ ਡਾਇਰੈਕਟਰ ਦੇ ਵਜੋਂ ਵੀ ਰਹੇ ਆ। ਬਾਈਡਨ ਉਹਨਾਂ ਦੀ ਪ੍ਰੋਟੈਕਟਿਵ ਡੀਟੇਲ ਦੇ ਵਿੱਚ ਜਦੋਂ ਵਾਈਸ ਪ੍ਰੈਜ਼ੀਡੈਂਟ ਸੀਗੇ ਤਾਂ ਚੀਟਲ ਨੇ ਸਰਵ ਜਿਹੜਾ ਉਹ ਕੀਤਾ ਸੀ। ਉਸ ਤੋਂ ਬਾਅਦ 'ਚ ਪ੍ਰੈਜ਼ੀਡੈਂਟ ਬਾਈਡਨ ਹੀ ਇਸ ਨੂੰ ਸੀਕਰਟ ਸਰਵਿਸ ਦੇ ਡਾਇਰੈਕਟਰ ਵਜੋਂ ਲੈ ਕੇ ਜਿਹੜਾ ਉਹ ਆਏ ਆ। ਕ੍ਰੁਕਸ ਨੇ ਕਿਸ ਤਰੀਕੇ ਦੇ ਨਾਲ ਇੱਕ ਅਨਸਿਕਿਉਰਡ ਰੂਫ ਤੱਕ ਐਕਸੈਸ ਗੇਨ ਕੀਤਾ, 150 ਯਾਰਡ ਮਹਿਜ ਉਹ ਦੂਰੀ ਤੇ ਸੀਗਾ। ਜੇ ਟਰੰਪ ਹੁਣੀ ਸਿਰ ਨਾ ਹਿਲਾਉਂਦੇ ਤਾਂ ਉਹਨਾਂ ਦੀ ਅਸੈਸੀਨੇਸ਼ਨ ਜਿਹੜੀ ਉਹ ਹੋ ਸਕਦੀ ਸੀ, ਪਰ ਉਹਨਾਂ ਦਾ ਬਾਲ ਜਿਹੜਾ ਉਹ ਬਚਾਅ ਹੋ ਗਿਆ। ਹੁਣ ਅਸਤੀਫੇ ਦੀ ਮੰਗ ਹੋ ਰਹੀ ਆ, ਸੋ ਦੇਖਦੇ ਆ ਵੀ ਇਹ ਕੀ ਅਸਤੀਫਾ ਦਿੰਦੇ ਨੇ ਜਾਂ ਨਹੀਂ, ਪਰ ਹਾਲ ਦੀ ਘੜੀ ਆਪਣੇ ਥਾਂ ਦੇ ਉੱਤੇ ਇਹ ਅੜੇ ਪਏ ਨਜ਼ਰ ਆ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਬਿਗ ਲੋਟ ਆ ਉਹ ਕਾਫੀ ਸਟੋਰ ਬੰਦ ਹੋਣ ਜਾ ਰਹੇ ਹੈਗੇ ਆ। ਬਿਗ ਲੋਟ ਰੀਟੇਲ ਸਟੋਰ ਆ 109 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਬਿਗ ਲੋਟ ਸਟੋਰਸ ਹੈਗੇ। ਸੈਕੰਡ ਮੋਸਟ ਇਨ ਨੇਸ਼ਨ ਬਿਹਾਈਂਡ ਟੈਕਸਸ ਦੇ ਵਿੱਚ 116 ਆ। ਪੂਰੀ ਕੰਪਨੀ ਦੇ ਕੋਲ 1400 ਸਟੋਰ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੇ ਕਲੋਜ਼ਿੰਗ ਦੇ ਸਾਈਨ ਆ ਕੁਝ ਬਿਗ ਲੋਟ ਜਿਹੜੇ ਸਟੋਰਸ ਆ ਉਹਨਾਂ ਤੇ ਲੱਗਣੇ ਸ਼ੁਰੂ ਹੋ ਗਏ, ਜਿੱਦਾਂ ਅਟਵਾਟਰ 'ਚ, ਬੇਕਰਸਫੀਲਡ 'ਚ 2 ਸੀਗੇ, ਓਲਿਵ ਡਰਾਈਵ ਤੇ ਫੈਸ਼ਨ ਪਲੇਸ ਤੇ ਦੋਨੋਂ ਹੀ ਬੰਦ ਹੋਣ ਜਾ ਰਹੇ ਹੈਗੇ ਆ। ਤੇ ਚੀਕੋ ਦੇ ਵਿੱਚ, ਡਲੀਨੋ ਦੇ ਵਿੱਚ, ਫ੍ਰਿਜ਼ਨੋ 'ਚ, ਬਲੈਕਸਟੋਨ ਐਵਨਿਊ ਤੇ ਸੀਗਾ, ਗਿਲਰਾਏ ਦੇ ਵਿੱਚ ਇਸੇ ਤਰ੍ਹਾਂ ਬੰਦ ਹੋਣ ਜਾ ਰਿਹਾ। ਹਰਕੁਲਸ ਦੇ ਵਿੱਚ, ਲਾਸ ਵੈਨਿਅਸ 'ਚ, ਮੰਟੀਕੇ 'ਚ 1321 ਵੈਸਟ ਯੋਸੇਮਿਟੀ ਐਵਨਿਊ ਤੇ ਸੀ। ਇਸੇ ਤਰ੍ਹਾਂ ਮਿਲਪੀਟਸ ਦੇ ਵਿੱਚ ਰੈਂਚ ਡਰਾਈਵ ਤੇ ਸੀ, ਮੋਡੈਸਟੋ 'ਚ
ਵੀ ਜਿਹੜਾ ਬੰਦ ਹੋਣ ਜਾ ਰਿਹਾ, ਰਿਵਰ ਸਾਈਡ। ਸੋ ਬਹੁਤ ਸਾਰੇ ਸੈਕਰਾਮੈਂਟੋ ਦੇ ਵਿੱਚ ਵੀ, ਸਟਾਕਟਨ 'ਚ ਵੀ, ਜਿੱਥੇ ਕਾਫੀ ਪੰਜਾਬੀ ਕਮਿਊਨਿਟੀ ਰਹਿੰਦੀ ਆ, ਉੱਥੇ ਵੀ ਇਹ ਜਿਹੜੇ ਸਟੋਰ ਆ ਬੰਦ ਹੋਣ ਜਾ ਰਹੇ। ਜੀ। ਕੈਲੀਫੋਰਨੀਆ ਦੀ 62 ਸਾਲਾਂ ਦੀ ਇੱਕ ਜਿਹੜੀ ਔਰਤ ਆ, ਉਸ ਨੂੰ ਡਿਫੈਂਸ ਆਰਟੀਕਲ ਕਹਿੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਐਕਸਪੋਰਟ ਕਰਨ ਦੇ ਮਾਮਲੇ ਦੇ ਵਿੱਚ ਕਨਵਿਕਟ, ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਥਰਮਲ ਇਮੇਜਿੰਗ ਰਾਈਫਲ ਸਕੋਪ ਤੇ ਨਾਈਟ ਵਿਜ਼ਨ ਗੋਗਲਸ ਇਸ ਨੇ ਆਪਣੇ ਰਸ਼ੀਅਨ ਕੋ ਕੌਂਸਪੀਰੇਟਰਸ ਦੇ ਨਾਲ ਮਿਲ ਕੇ ਜਿਹੜੇ ਉਹ ਵੇਚੇ ਸੀ, ਐਕਸਪੋਰਟ ਕਰਨ ਦੀ ਉਹ ਕੋਸ਼ਿਸ਼ ਦੇ ਵਿੱਚ ਸੀਗੇ। ਤੇ ਇਸ ਮਾਮਲੇ ਵਿੱਚ ਹੁਣ ਇਸ ਨੂੰ 2 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। US ਅਟਾਰਨੀ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਆਫਿਸ ਦੇ ਪ੍ਰੋਸੀਕਿਊਟਰਸ ਨੇ ਜਿਹੜਾ ਉਹ ਕਿਹਾ, ਇਲੈਨਾ ਸ਼ਿਫਰਿਨ ਇਹ ਮੁੰਡਲਿਨ ਇਲੀਨੋਇਸ ਦੀ ਉੱਦਾਂ ਜਿਹੜੀ ਉਹ ਰਹਿਣ ਵਾਲੀ ਸੀਗੀ, ਤੇ ਇਸ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੁਣ ਕਨਵਿਕਟ ਕੀਤਾ ਗਿਆ ਹੈ। 62 ਸਾਲਾਂ ਦੀ ਬੀਬੀ ਸੀ। ਕਹਿੰਦੇ ਵੀ ਇਸਨੇ ਇਲੀਗਲ ਐਕਟੀਵਿਟੀ ਨੂੰ ਲੁਕਾਉਣ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਦ ਇਹ ਗਲਤ ਜਾਂ ਫੇਕ ਸੈਂਡਰ ਨੇਮਸ ਤੇ ਐਡਰੈਸ ਪੈਕੇਜ ਦੇ ਉੱਤੇ ਘੱਲਦੀ ਰਹੀ ਸੀ। ਪਰਚੇਜ਼ ਜਿਹੜੇ ਪ੍ਰੋਡਕਟ ਸੀਗੇ ਉਹਨਾਂ ਨੂੰ ਇਹ ਨਾਨ ਐਕਸਪੋਰਟ ਕੰਟਰੋਲਡ ਸਬਸਟੈਂਸ ਦੇ ਤੌਰ ਦੇ ਉੱਤੇ, ਜਿੱਦਾਂ ਕਲੋਥਿੰਗ ਹੁੰਦੀ ਆ, ਉਹ ਕਹਿ ਕੇ ਬਾਹਰ ਘੱਲਣ ਦੀ ਕੋਸ਼ਿਸ਼ ਕਰਦੀ ਰਹੀ ਸੀ। ਇਸ ਦੇ ਨਾਲ ਕਰੋਨਾ ਦਾ ਰਹਿਣ ਵਾਲਾ ਜਿਹੜਾ ਈਗੋਰ 43 ਸਾਲਾਂ ਦਾ, ਇਸ ਦਾ ਜਿਹੜਾ ਸਾਥੀ ਸੀ, ਇਹ US 에ਅਰ ਫੋਰਸ ਰਿਜ਼ਰਵ ਦੇ ਵਿੱਚ ਵੀ ਜਿਸ ਨੇ ਸਰਵ ਕੀਤਾ ਸੀ। ਇਹ ਮਾਰਚ 2023 ਦੇ ਵਿੱਚ ਇਸ ਨੇ ਆਪਣੇ ਦੋਸ਼ ਉਹ ਮੰਨ ਲਏ ਸੀਗੇ ਤੇ ਆਰਮਸ ਐਕਸਪੋਰਟ ਕੰਟਰੋਲ ਐਕਟ ਦੀ ਉਲੰਘਣਾ ਨੂੰ ਵੀ ਇਹ ਮੰਨਿਆ ਸੀ, ਤੇ ਅੱਜ ਇਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਸਟਾਕ ਮਾਰਕੀਟ ਦੀ ਵੀ ਆਪਾਂ ਗੱਲਬਾਤ ਕਰਨੀ ਆ, ਤੇ ਇੱਕ ਜਿਹੜੀ ਜ਼ਰੂਰੀ ਖਬਰ ਹੈਗੀ ਆ ਕੋਵਿਡ ਨੂੰ ਲੈ ਕੇ। ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਦੱਸਿਆ ਆ, ਗੋਲਡਨ ਸਟੇਟ 21 ਸਟੇਟਾਂ ਵਿੱਚੋਂ ਇੱਕ ਸਟੇਟ ਇਦਾਂ ਦੀ ਆ ਜਿੱਥੇ ਪਿਛਲੇ 7 ਹਫ਼ਤਿਆਂ ਤੋਂ ਲਗਾਤਾਰ ਕਹਿੰਦੇ ਵੀ ਵੈਰੀ ਹਾਈ ਲੈਵਲਸ, ਅਲਾਸਕਾ, ਕੋਲੋਰਾਡੋ, ਕਨੈਟੀਕਟ, ਫਲੋਰੀਡਾ, ਹਵਾਈ, ਆਈਡਾਹੋ, ਲੂਜ਼ੀਆਨਾ, ਕੈਲੀਫੋਰਨੀਆ, ਇਹਨਾਂ ਸਟੇਟਾਂ ਦੇ ਵਿੱਚ ਕੋਵਿਡ ਦੇ ਕੇਸ ਵੱਧ ਰਹੇ ਆ। 2 ਨਵੇਂ ਕੋਵਿਡ ਦੇ ਵੇਰੀਐਂਟਸ ਆਏ ਹੈਗੇ ਆ, ਨੋਨ ਐਜ਼ FLIRT। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਜਿੱਥੇ ਜ਼ਿਆਦਾ ਪੋਪੂਲੇਸ਼ਨ, ਕਰੋਨਾ ਵਾਇਰਸ ਲੈਵਲ ਵੇਸਟ ਵਾਟਰ ਦੇ ਵਿੱਚ ਵੀ ਜਿਹੜੀ ਆ ਇਨਕਰੀਜ਼ ਹੋਈ ਹੈਗੀ ਆ। ਕਾਉਂਟੀ ਦੀ ਹੈਲਥ ਡਿਪਾਰਟਮੈਂਟ ਨੇ ਇਹ ਕਿਹਾ ਵੀ ਕੋਵਿਡ ਲੈਵਲਸ ਕਾਉਂਟੀ ਦੇ ਵਿੱਚ 36% ਜਿਹੜੇ ਹੋ ਗਏ ਹੈਗੇ ਆ। ਇਹ ਲਾਸ ਐਂਜਲਸ ਕਾਉਂਟੀ ਦੀ ਮੈਂ ਗੱਲ ਦੱਸਦਾ ਹਾਂ। ਬੇ ਏਰੀਏ ਦੇ ਵਿੱਚ ਵੀ ਕਾਫੀ ਕੇਸ ਜਿਹੜੇ ਵੱਧ ਰਹੇ ਹੈਗੇ ਆ, ਤੇ ਵੈਕਸੀਨ, ਡਾਕਟਰ ਇਹ ਕਹਿ ਰਹੇ ਆ ਵੀ ਲੋਕਾਂ ਨੂੰ ਵੈਕਸੀਨ ਲਵਾਉਣੇ ਚਾਹੀਦੇ ਹੈਗੇ ਆ ਜੇ ਉਹਨਾਂ ਨੂੰ ਹਾਈ ਰਿਸਕ ਹੈਗਾ ਇਸ ਗਰੁੱਪ ਦੇ ਵਿੱਚ। 36% ਸੀਨੀਅਰ ਜਿਹੜੇ 65 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਨੇ ਅਪਡੇਟਡ ਵੈਕਸੀਨੇਸ਼ਨ ਲਿਆ ਆ ਕੈਲੀਫੋਰਨੀਆ ਦੇ ਵਿੱਚ। ਸੋ US ਦੀ ਸੈਂਟਰ ਫਾਰ ਡਿਸੀਜ਼ ਤੇ ਕੰਟਰੋਲ ਪ੍ਰੀਵੈਂਸ਼ਨ ਨੇ ਹਰ ਇੱਕ ਨੂੰ ਜਿਹੜਾ ਆ ਬੇਨਤੀ ਕੀਤੀ ਆ ਵੀ 6 ਮਹੀਨੇ ਜਾਂ ਉਸ ਤੋਂ ਜਿਹੜੇ ਓਲਡਰ ਹੈਗੇ ਆ, ਉਹਨਾਂ ਨੂੰ ਘੱਟੋ ਘੱਟ 1 ਡੋਜ਼ ਜਿਹੜੀ ਵੈਕਸੀਨ ਦੀ ਆ ਉਹ ਲੈਣੀ ਚਾਹੀਦੀ ਹੈਗੀ ਆ। ਜੀ, ਜਾਂਦੇ ਜੇ ਮਾਰਕੀਟ ਦਾ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ 128 ਪੁਆਇੰਟਾਂ ਦਾ ਇਜ਼ਾਫਾ ਹੋਇਆ, 40,415 ਤੇ ਬੰਦ ਹੋਇਆ। S&P 59 ਪੁਆਇੰਟ ਵੱਧ ਕੇ 5564, ਨੈਸਡੈਕ 281 ਪੁਆਇੰਟ ਵੱਧ ਕੇ 18,008 ਤੇ ਬੰਦ ਹੋਇਆ। ਸੋਨੇ ਦਾ ਭਾਅ $2399 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 ਈਅਰ ਯੀਲਡ ਦੇ ਵਿੱਚ ਜੇ ਦੱਸਦੇ ਜਾਈਏ ਤਾਂ 4.24% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 67,515 ਤੇ ਇਥੀਰੀਅਮ 3470 $US ਦੇ ਬਰਾਬਰ ਚੱਲ ਰਿਹਾ ਹੈ। ਇੰਡੀਆ ਦਾ ਜਿਹੜਾ ਰੁਪਈਆ ਆ ਲਗਾਤਾਰ ਪਿਛਲੇ ਹਫ਼ਤੇ ਤੋਂ ਥੱਲੇ ਡਿੱਗਦਾ ਜਾ ਰਿਹਾ ਹੈਗਾ। ਅੱਜ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 66 ਪੈਸੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 25 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 37.5 ਸੈਂਟ। ਇਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।